ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ। ਜਿਹੜਾ ਤੁਸੀਂ ਕਿਸਾਨੀ ਵੋਟ ਬੈਂਕ ਦੀ ਗੱਲ ਕੀਤੀ ਸੀ ਤੇ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਸੀ ਕਿ ਉਦੋਂ ਤੁਸੀਂ ਕਿਸਾਨਾਂ ਦੇ ਪਿੱਛੇ ਫਿਰਦੇ ਸੀ ਕਿ ਸਾਡੀ ਦਰੀ ਵੀ ਵਿਛਾਲੋ ਨਾਲ। ਉਸੇ ਦਰਮਿਆਨ ਇੱਕ ਹੋਰ ਚਿਹਰਾ ਵੀ ਸੀ ਜਿਹਨੇ ਬੜੀ ਹੁੱਬ ਕੇ ਕਿਸਾਨਾਂ ਦੀ ਹਮਾਇਤ ਕਰਨ ਦੇ ਦਾਅਵੇ ਕੀਤੇ ਔਰ ਉਹ ਕੀਤੀ ਵੀ ਕੋਸ਼ਿਸ਼ਾਂ ਇਹਦੇ ਵਿੱਚ ਕੀਤੀਆਂ ਵੀ। ਅੱਜ ਕੱਲ੍ਹ ਉਹ ਫਿਰ ਪੰਜਾਬ ਦੀ ਪੋਲੀਟਿਕਸ ਨੂੰ ਲੈ ਕੇ ਉਹ ਚਿਹਰਾ ਚਰਚਾ ਦੇ ਵਿੱਚ ਆ। ਉਹ ਚਿਹਰਾ ਕੌਣ ਆ? ਮਨਜਿੰਦਰ ਸਿਰਸਾ। ਕੇਜਰੀਵਾਲ ਦੇ ਨਾਲ ਸੰਬੰਧਿਤ ਕੋਈ ਗੱਲ ਹੋਵੇ, ਆਮ ਆਦਮੀ ਪਾਰਟੀ ਦੇ ਨਾਲ, ਉਹ ਲਗਾਤਾਰ ਸਰਗਰਮ ਨਜ਼ਰ ਆਉਂਦੇ ਨੇ। ਪੰਜਾਬ ਫੇਰੀ ਜਿਹੜੀ ਉਹਨਾਂ ਦੀ ਹੋਈ ਹੈ ਉਹਦੇ ਨਾਲ ਕਾਲੀਆਂ ਕਾਂਗਰਸੀਆਂ ਆਪ 'ਚ ਤਾਂ ਜਿਹੜੀਆਂ ਸਿਆਸੀ ਸਰਗਰਮੀਆਂ ਜਾਂ ਸਿਆਸੀ ਜਿਹੜੀ ਚੁਣ ਚਰਚਾ ਉਹ ਤਾਂ ਚੱਲ ਹੀ ਰਹੀ ਹੈ। ਕਈ ਭਾਜਪਾਈਆਂ ਦੇ ਤੌਖਲੇ ਵੀ ਵੱਧ ਗਏ ਜੀ। ਪ੍ਰਵੀਨ ਜੀ, ਬਿਲਕੁਲ ਕੋਈ ਸ਼ੱਕ ਨਹੀਂਗਾ ਕਿ ਦਿੱਲੀ 'ਚ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਜੀ ਤਾਂ ਆਮ ਆਦਮੀ ਪਾਰਟੀ ਦੀ ਦਿੱਲੀ ਯੂਨਿਟ ਨੇ ਆਪਣੇ ਵੱਲੋਂ ਬੜਾ ਸਹਿਯੋਗ ਦਿਖਾਇਆ, ਰੋਲ ਨਿਭਾਇਆ ਵੀ, ਕੋਈ ਸ਼ੱਕ ਨਹੀਂ। ਕਦੇ ਲੰਗਰ ਲਾ, ਕਦੇ ਕੋਈ ਚੀਜ਼ਾਂ ਲੈ ਕੇ ਆ, ਤੇ ਉਹ ਵਿਚਰਦੇ ਰਹੇ, ਵਿੱਚ ਮਿਲਦੇ ਰਹੇ, ਗਿਲਦੇ ਰਹੇ, ਫਿਰਦੇ ਰਹੇ। ਬਾਕੀ ਵੀ ਲੀਡਰ ਆਪੋ ਆਪਣੇ ਇੱਥੋਂ ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਜਾਂਦੇ ਰਹੇ ਨੇ, ਪਰ ਉਹ ਆਪਣੇ ਹਲਕੇ ਦੇ ਸੰਬੰਧਿਤ ਲੋਕਾਂ ਤੱਕ, ਉਹਨਾਂ ਦੀ ਟਰੈਲੀਆਂ ਤੱਕ, ਉੱਥੇ ਤੱਕ ਉਹ ਸੀਮਤ ਰਹੇ ਨੇ। ਸਹੀ ਹੈ ਨਾ? ਤੇ ਪਰ ਆਮ ਆਦਮੀ ਪਾਰਟੀ ਨੇ ਪੂਰੇ ਅੰਦੋਲਨ ਨੂੰ ਆਪਣਾ ਚਿਹਰਾ ਮੋਹਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਇੱਧਰੋਂ ਕੈਪਟਨ ਅਮਰਿੰਦਰ ਦੀ ਸਰਕਾਰ ਵੀ ਇਹ ਦਿਖਾਉਣ ਦੀ ਕੋਸ਼ਿਸ਼ ਕਰਦੀ ਕਿ ਅਸੀਂ ਵੀ ਪੂਰਾ ਸਹਿਯੋਗ ਕਰ ਰਹੇ ਹਾਂ। ਉਹ ਸਾਰੀਆਂ ਪ੍ਰਕਿਰਿਆਵਾਂ ਤੋਂ ਆਪਾਂ ਵੱਖ-ਵੱਖ, ਪਰ ਕੋਈ ਸ਼ੱਕ ਨਹੀਂ ਕਿ ਉੱਥੇ ਜਦੋਂ ਮੀਟਿੰਗ ਹੁੰਦੀ ਸੀ ਸਰਕਾਰ ਦੇ ਨਾਲ, ਮੰਤਰੀਆਂ ਦੇ ਨਾਲ, ਤਦ ਖੁਦ ਬਾਲਟੀ ਲੈ ਕੇ ਲੰਗਰ ਵਰਤਾਉਂਦੇ ਨਜ਼ਰ ਆਉਂਦੇ ਸੀ ਮਨਜਿੰਦਰ ਸਿਰਸਾ। ਜਦੋਂ ਅਦਾਲਤੀ ਪ੍ਰਕਿਰਿਆ ਦਾ ਮਸਲਾ ਹੁੰਦਾ ਸੀ, ਥਾਣੇ ਕਚਹਿਰੀਆਂ ਦਾ, ਤਾਂ ਸਭ ਤੋਂ ਮੂਹਰੇ ਖੜੇ ਨਜ਼ਰ ਆਉਂਦੇ ਸੀ ਮਨਜਿੰਦਰ ਸਿਰਸਾ। ਹੈ ਨਾ? ਚਾਹੇ ਉਹ ਮਤਲਬ ਕਿ ਖਨੌਰੀ ਬਾਰਡਰ ਵਾਲਾ ਮਸਲਾ ਹੋਵੇ, ਹੈ ਨਾ, ਚਾਹੇ ਉਹ ਮਤਲਬ ਕਿ ਖਨੌਰੀ ਨਹੀਂ, ਆਪਣਾ ਟਿੱਕਰੀ ਤੇ ਹਾਂ ਉਹ ਵਾਲਾ ਮਸਲਾ ਹੋਵੇ, ਚਾਹੇ ਮਤਲਬ ਗਾਜੀਪੁਰ ਵਾਲਾ ਮਸਲਾ ਹੋਵੇ ਜਦੋਂ ਟਕੈਤ ਨਾਲ ਉਹਦੀ, ਤਾਂ ਵੀ। ਸੋ ਲਗਭਗ ਚੰਗੀ ਥਾਂ ਬਣਾਈ ਆ ਉਹਨੇ ਪੇਂਡੂ ਲੋਕਾਂ 'ਚ, ਕਿਸਾਨੀ ਪਰਿਵਾਰ ਲੋਕਾਂ 'ਚ। ਔਰ ਕੋਈ ਸ਼ੱਕ ਨਹੀਂ ਕਿ ਮਨਜਿੰਦਰ ਸਿੰਘ ਜੇ ਅੱਜ ਪੰਜਾਬ ਦੇ ਪਿੰਡਾਂ 'ਚ ਬੜੇ, ਉਹਨੂੰ ਵੋਟ ਪਵੇ ਚਾਹੇ ਨਾ ਪਵੇ, ਪਰ ਉਹਦੇ ਲਈ ਮੰਜਾ ਜ਼ਰੂਰ ਵਿਹੜੇ 'ਚ ਡਹਿ ਸਕਦਾ। ਇੰਨਾ ਜੋਗਾ ਉਹਨੇ ਕੰਮ ਕੀਤਾ। ਬਿੱਟੂ ਦੇ ਮੁਕਾਬਲੇ ਉਹਨੂੰ ਫਿਰ ਵੀ ਲੋਕ ਕੁਰਸੀ ਮੇਜ਼ ਤੇ ਚਾਹ ਦੇਣਗੇ, ਹੈ ਨਾ, ਇਹ 'ਚ ਕੋਈ ਦੋ ਰਾਏ ਨਹੀਂ। ਪਰ ਮਨਜਿੰਦਰ ਸਿਰਸਾ ਨੇ ਕੱਲ ਚੰਡੀਗੜ੍ਹ 'ਚ ਆ ਕੇ ਪ੍ਰੈਸ ਕਾਨਫਰੰਸ ਕੀਤੀ। ਠੀਕ ਹੈ ਜੀ। ਉਹ ਪ੍ਰੈਸ ਕਾਨਫਰੰਸ ਕਹਿੰਦੇ ਜੀ ਕਿ ਦਿੱਲੀ ਤੋਂ ਭਗੌੜਾ ਦਲ ਇੱਕ ਇੱਥੇ ਆ ਗਿਆ, ਪੰਜਾਬ ਵਾਲੇ ਉਹ ਮੂੰਹ ਨਾ ਲਾਇਓ। ਮਤਲਬ ਪੈਸੇ ਪੰਜਾਬ ਵਾਲਾ ਕੋਈ ਕਹੇ ਤਾਂ ਸਮਝ ਆਉਂਦਾ, ਸਿਰਸਾ ਜੀ ਆਏ ਤਾਂ ਤੁਸੀਂ ਵੀ ਦਿੱਲੀ ਤੋਂ ਹੀ ਹੋ ਜੀ। ਸਹੀ ਹੈ। ਤੇ ਇਸ ਲਈ ਤੁਸੀਂ ਇੱਥੇ ਹੁਣ ਕੀ ਕਰਨਾ ਹੈ? ਤੁਹਾਨੂੰ ਤਾਂ ਉੱਥੇ ਮੰਤਰੀ ਬਣਾਤਾ, ਤੁਸੀਂ ਉੱਥੇ ਦੇ ਲੋਕਾਂ ਦੀ ਸੇਵਾ ਕਰੋ। ਜਿਵੇਂ ਕੇਜਰੀਵਾਲ ਨੂੰ ਕਹਿ ਦਿੰਦੇ ਸੀ ਕਿ ਭਾਈ ਦਿੱਲੀ ਦਾ ਮੁੱਖ ਮੰਤਰੀ, ਦਿੱਲੀ ਨੂੰ ਦੇਖ, ਪੰਜਾਬ ਨੂੰ ਕਿਉਂ ਤੁਰਿਆ ਰਹਿਣਾ। ਅਸਲ 'ਚ ਆਮ ਆਦਮੀ ਪਾਰਟੀ ਦੀ ਜੋ ਅੱਜ ਸਰਕਾਰ 'ਚ ਹੁੰਦਿਆਂ ਲੜਾਈ ਹੈ ਨਾ ਜੀ, ਅਸਲ 'ਚ ਕਾਂਗਰਸ 'ਚ ਵਿਰੋਧੀ ਧਿਰ 'ਚ ਹੁੰਦਿਆਂ ਜੋ ਲੜਾਈ ਹੈ ਨਾ, ਉਹੀ ਲੜਾਈ ਬੀਜੇਪੀ ਦੇ ਘਰੇ ਆ। ਆਮ ਆਦਮੀ ਪਾਰਟੀ 'ਚ ਇੱਕੋ ਸਮੇਂ 2.5-3 ਮੁੱਖ ਮੰਤਰੀ ਤੁਰੇ ਫਿਰ ਰਹੇ ਨੇ। ਜੀ ਬਿਲਕੁਲ ਸਹੀ ਹੈ। ਉਸੇ ਤਰ੍ਹਾਂ ਕਾਂਗਰਸ 'ਚ 5-7 ਮੁੱਖ ਮੰਤਰੀ ਨੇ। ਸਰਕਾਰ ਪਤਾ ਨਹੀਂ ਵੀ ਸਤਾਈ 'ਚ ਆਉਣੀ ਹੈ ਕਿ ਨਹੀਂ ਆਉਣੀ। ਮੁੱਖ ਮੰਤਰੀ ਅਜੇ 7 ਕੁ ਨੇ। ਜੀ ਬਿਲਕੁਲ। ਤੇ ਉਹੀ ਸਥਿਤੀ ਭਾਜਪਾ 'ਚ ਹੈ। ਜਦੋਂ ਪ੍ਰਧਾਨ ਸਾਹਿਬ ਜਿਹੜੇ ਅੱਜ ਕੱਲ੍ਹ ਅਸਤੀਫਾ ਦੇਈ ਬੈਠੇ ਨੇ ਬੀਜੇਪੀ ਦੇ ਪੰਜਾਬ ਦੇ, ਹੈ ਨਾ, ਸੁਨੀਲ ਜਾਖੜ ਹੋਰੀ, ਜਦੋਂ ਕਾਂਗਰਸ ਛੱਡ ਕੇ ਗਏ ਸੀ ਤਾਂ ਇਸੇ ਤੋਖਲੇ 'ਚ ਗਏ ਸੀ ਕਿ ਮੇਰੀ ਤਾਂ ਮੁੱਖ ਮੰਤਰੀ ਦੀ ਕੁਰਸੀ ਖੋਲੀ, ਮੈਂ ਤਾਂ ਉੱਧਰ ਜਾ ਕੇ ਲਊਂਗਾ, ਵੀ ਉੱਧਰ ਪੱਕੀ ਹੋਈ ਹੈ। ਤੇ ਹੁਣ ਉਹਨਾਂ ਦੇ ਮੂਹਰੇ ਬਿੱਟੂ ਖੜ ਗਿਆ ਕੇ, ਤੇ ਫਿਰ ਬਿੱਟੂ ਦੇ ਮੂਹਰੇ ਹੁਣ ਮਨਜਿੰਦਰ ਸਿਰਸਾ ਖੜ ਗਿਆ ਕੇ। ਇਸ ਮੌਕੇ ਕੀ ਮਨਜਿੰਦਰ ਸਿਰਸਾ ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਮੁੱਦਿਆਂ ਲਈ, ਜਾਂ ਸਰਕਾਰ ਦੀਆਂ ਨਾਕਾਮੀਆਂ ਲਈ ਆ ਰਿਹਾ, ਜਾਂ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਆ ਰਿਹਾ? ਉਹ ਰਵਨੀਤ ਬਿੱਟੂ ਕਹਿੰਦਾ ਮੈਂ ਚਿਹਰਾ, ਕਹਿੰਦਾ ਮੈਂ ਮੁੱਖ ਮੰਤਰੀ ਦੇ ਘਰੇ ਵੜਨਾ। ਉਹ ਭਗਵੰਤ ਮਾਨ ਹੋਰੀ ਕਹਿ ਰਹੇ ਸੀ, ਕਹਿੰਦੇ ਪਹਿਲਾਂ ਮੁਰਲੇ ਬੂਹੇ ਆ ਗਿਆ, ਕਹਿੰਦਾ ਸਿਕਿਉਰਟੀ ਨੇ ਉੱਥੋਂ ਮੋੜਤਾ, ਫਿਰ ਪਿਛਲੇ ਬੂਹੇ ਆ ਗਿਆ ਕਿ ਮੈਨੂੰ ਤਾਂ ਪਿਛਲਾ ਦਰਵਾਜ਼ਾ ਵੀ ਪਤਾ ਕੋਠੀ ਦਾ, ਮੈਂ ਤਾਂ ਆਪਣੇ ਦਾਦੇ ਨਾਲ ਇੱਥੇ ਰਿਹਾ। ਉਹ ਕਹਿੰਦੇ ਭਾਈ ਦਾਦੇ ਨਾਲ ਰਿਹਾ ਸੀ, ਪੰਜਾਬ ਤੈਨੂੰ ਨਹੀਂ ਭੇਜਦਾ। ਮਤਲਬ ਉਹ ਆਪਣੇ ਢੰਗ ਨਾਲ ਗੱਲਾਂ ਕਰਦੇ ਨੇ। ਪਰ ਕਿਤੇ ਨਾ ਕਿਤੇ ਰਵਨੀਤ ਬਿੱਟੂ ਇਸ ਦਾਚ ਹੈਗੇ ਨੇ ਕਿ ਮੈਂ ਚਿਹਰਾ ਬਣ ਜਾਵਾਂ ਪੰਜਾਬ 'ਚ। ਤੇ ਇੱਧਰ ਇਸੇ ਮਨਸ਼ਾ ਨਾਲ ਮੈਨੂੰ ਮਨਜਿੰਦਰ ਸਿਰਸਾ ਲੱਗਦੇ ਨੇ। ਠੀਕ ਹੈ, ਉਹ ਸਵਾਲ ਕੁਝ ਖੜੇ ਕਰਦੇ ਆ, ਉਹ ਕੇਜਰੀਵਾਲ ਦੀ ਫੇਰੀ ਤੇ ਸਵਾਲ ਖੜੇ ਕਰ ਰਹੇ ਆ, ਉਹ ਉਹਨਾਂ ਨੂੰ ਲੈਂਡ ਕਰੂਜ਼ਰ ਜਿਹੜੀਆਂ ਗੱਡੀਆਂ ਗੁੱਡੀਆਂ ਜੀ ਮਿਲੀਆਂ ਹੋਈਆਂ, ਹੈ ਨਾ, ਉਹ ਗੱਡੀਆਂ ਤੇ ਸਵਾਲ ਖੜੇ ਕਰ ਰਿਹਾ, ਸਿਕਿਉਰਿਟੀ ਦੇ ਸਵਾਲ ਖੜੇ ਕਰ ਰਿਹਾ, ਦਿੱਲੀ ਦੇ ਵਿੱਚ ਕੀਤੀਆਂ ਨੀਤੀਆਂ ਦੇ ਸਵਾਲ ਖੜੇ ਕਰ ਰਿਹਾ। ਪਰ ਇਹ ਇਸ ਤਰੀਕੇ ਨਾਲ ਵਿਚਰਨਾ ਉਹ ਸਪਸ਼ਟ ਦਿਖਾਉਂਦਾ ਕਿ ਕਿਤੇ ਨਾ ਕਿਤੇ ਉਹ ਚਿਹਰਾ ਬਣਨ ਦੀ ਲੜਾਈ ਹੈ, ਔਰ ਉਹ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦੇ ਆ। ਤੇ ਸੁਨੀਲ ਜਾਖੜ ਸੋਚਦਾ ਕਿ ਮੀਡੀਆ 'ਚ ਗੱਲਾਂ ਹੋਈ ਜਾਂਦੀਆਂ ਕਿ ਬੀਜੇਪੀ ਵੀ, ਆਮ ਆਦਮੀ ਪਾਰਟੀ ਵੀ, ਹੋ ਸਕਦਾ ਕਾਂਗਰਸ ਵੀ
ਪੰਜਾਬ 'ਚ ਹਿੰਦੂ ਚਿਹਰਿਆਂ ਤੇ ਦਾਲ ਆਏ ਤੇ ਚਿਹਰੇ ਕਹਿੰਦਾ ਫੇਰੇ ਆਈ ਜਾਂਦੇ ਨੇ, ਮੈਂ ਕੀ ਕਰਨਾ ਹੈ ਹੁਣ, ਉਹ ਫਿਰ ਮੈਨੂੰ ਲੱਗਦਾ ਦੁਵਿਧਾ 'ਚ ਹੋਊਗਾ ਕਿ ਹੁਣ ਮੈਂ ਕਿੱਧਰ ਜਾਵਾਂ। ਸੋ ਇਹ ਸਾਰੇ ਪਾਸੇ ਨਾ ਕੁਰਸੀ ਦੀ ਲੜਾਈ ਹੈ, ਆਵਾਮ ਦੇ ਹੱਕਾਂ ਦੀ ਤੇ ਪੰਜਾਬ ਦੀ ਲੜਾਈ ਕਿਤੇ ਨਜ਼ਰ ਨਹੀਂ ਆਉਂਦੀ। ਹਾਂ, ਕਮਾਲ ਇਹ ਹੈ ਕਿ ਡੀਐਸਪੀ ਸੇਖੋਂ ਜੀ ਜਿਹੜੇ ਕਹਿੰਦੇ ਸੀ ਮੈਂ ਲੋਕਾਂ ਦੀ ਲੜਾਈ ਲੜਦਾ, ਚਲੋ ਜੀ ਪਵਾ ਲਿਆ ਪਰਨਾ। ਹੁਣ ਹੋ ਸਕਦਾ ਹੁਣ ਉਹ ਸੋਚਦੇ ਹੁਣ ਕਿ ਮੈਂ ਆਈ ਲੁਧਿਆਣੇ ਤੋਂ ਜਿਮਨੀ ਚੋਣ ਦੀ ਟਿਕਟ ਮਿਲ ਸਕਦਾ ਮਿਲ ਵੀ ਜਾਵੇ ਭਾਈ। ਹਾਂਜੀ ਹਾਂਜੀ, ਕੋਈ ਇੱਧਰ ਉਹ ਬਦਵਾ ਜਿਹੜਾ ਸਭ ਤੋਂ ਪਹਿਲਾਂ ਜਿਹਨੂੰ ਬਣਾਇਆ ਸੀ ਮੁੱਖ ਮੰਤਰੀ ਭਗਵੰਤ ਮਾਨ, ਉਹਨਾਂ ਨੇ ਆਪਣਾ ਹੈ ਨਾ, ਉਹ ਵੀ ਕੱਲ ਬੀਜੇਪੀ ਸ਼ਾਮਲ ਹੋ ਗਿਆ ਤੇ ਕਹਿੰਦੇ ਉਹਨੂੰ ਛੱਡਣ ਇੱਕ ਹੋਰ ਸਲਾਹਕਾਰ ਬਹੁਤ ਨੇੜੇ ਤੱਕ ਚਲਾ ਗਿਆ ਸੀ ਸਟੇਜ ਦੇ, ਤੇ ਚਰਚਾ ਤੇ ਹੋ ਗਈ ਸੀ ਕਿ ਉਹ ਸਲਾਹਕਾਰ ਵੀ ਚੱਲਿਆ, ਪਤਾ ਨਹੀਂ ਬਾਅਦ ਚੋਂ ਪਤਾ ਨਹੀਂ ਸੀਨ ਚੋਂ ਕਿਉਂ ਬਾਹਰ ਹੋ ਗਿਆ ਤੇ ਸ਼ਾਮਲ ਵੀ ਹੋ ਗਿਆ। ਸੋ ਹੁਣ ਇਹ ਕੁਛ ਹੈ, ਮਤਲਬ ਕਿ ਇੱਧਰ ਨਹੀਂ ਤਾਂ ਉੱਧਰ, ਤੇ ਕਿੱਥੇ ਤੁਹਾਡੀ ਕਿਸੇ ਨਾਲ ਭਰੋਸੇਯੋਗਤਾ। ਮੈਂ ਕਹਿੰਦਾ ਤੁਸੀਂ ਜੇ ਪੰਜਾਬ ਨਾਲ ਨਹੀਂ ਖੜੇ, ਪਾਰਟੀ ਨਾਲ ਨਹੀਂ ਖੜੇ, ਕਿਸੇ ਬੰਦੇ ਨਾਲ ਤਾਂ ਖੜੇ ਰਹੋ, ਤੁਸੀਂ ਉਹਦੇ ਨਾਲ ਵੀ ਖੜੇ ਨਜ਼ਰ ਨਹੀਂ ਆਉਂਦੇ। ਸੋ ਇੱਥੇ ਕਿਰਦਾਰ, ਹੁਣ ਰਾਜਨੀਤਿਕ ਕਿਰਦਾਰ ਕਿਤੇ ਲੱਭਦੇ ਨਹੀਂ ਲੱਭਦੇ। ਬਿਲਕੁਲ ਸਹੀ ਕਿਹਾ ਤੁਸੀਂ ਸ਼ਰਮਾ ਜੀ, ਬਿਲਕੁਲ ਇਹਦੇ 'ਚ ਕੋਈ ਦੋ ਰਾਏ ਨਹੀਂ। ਤੇ ਨਾਲੇ ਦੂਜੀ ਜਿਹੜੀ ਗੱਲ ਆ ਸ਼ਰਮਾ ਜੀ, ਉਹ ਇਹ ਹੈ ਕਿ ਬੇਸ਼ੱਕ ਚੋਣਾਂ ਹਰਿਆਣੇ ਦੇ ਵਿੱਚ ਹੋਣ, ਰਾਜਸਥਾਨ ਦੇ ਵਿੱਚ ਹੋਣ ਤੇ ਦਿੱਲੀ ਦੇ ਵਿੱਚ ਹੋਣ, ਪੰਜਾਬ ਹਮੇਸ਼ਾ ਸਰਗਰਮ ਰਹਿੰਦਾ। ਪੰਜਾਬੀਆਂ ਦੇ ਪਤਾ ਨਹੀਂ ਕਿਉਂ ਸਿਰ ਇੰਨੀ ਸਿਆਸਤ ਚੜੀ ਆ ਵੀ ਜਿੱਥੇ ਕਿਤੇ ਵੀ ਕੋਈ ਗੱਲਬਾਤ ਹੈ ਉੱਥੇ ਇਹਨਾਂ ਨੇ ਜਾ ਹੀ ਵੜਨਾ। ਤੇ ਪੰਜਾਬ ਹੁਣ ਮਨਜਿੰਦਰ ਸਿਰਸੇ ਦੀ ਫੇਰੀ ਦੇਖ ਲਓ, ਜਾਂ ਕੇਜਰੀਵਾਲ ਦੀ ਦੇਖ ਲਓ, ਜਾਂ ਹੋਰ ਲੀਡਰਾਂ ਦੀ ਦੇਖ ਲਓ, ਉਹ ਵੇਖੋ ਪੰਜਾਬ ਦੇ ਵਿੱਚ ਨਾ ਚੋਣਾਂ 27 ਦੇ ਵਿੱਚ ਨੇ, ਲੋਕ ਸਭਾ ਲੰਘ ਹਟੀਆਂ, ਪਰ ਇਹਨੂੰ ਸਿਆਸਤ ਦਾ ਅਖਾੜਾ ਬਣਾਈ ਰੱਖਦੇ ਆ, ਇਹਨੂੰ ਸਰਗਰਮ ਹੀ ਰੱਖਦੇ ਆ।